ਅਮੀ ਜੀ ਪੁਰਾਣੇ ਜ਼ਮਾਨੇ ਦੀ ਗੱਲ ਆ। ਹਾਂਜੀ। ਇੱਕ ਪਿੰਡ ਦੇ ਵਿੱਚ ਨਾ ਇੱਕ ਕੁੜੀ ਸੀਗੀ, ਅੱਛਾ ਜੀ। ਨੌਜਵਾਨ ਸੀਗੀ, ਖੂਬਸੂਰਤ ਸੀਗੀ। ਹਾਂਜੀ ਉਹਦੇ ਮਾਂ ਪਿਓ ਨੇ ਨਾ ਉਹਨੂੰ ਬੜੀ ਮਿਹਨਤ ਦੇ ਨਾਲ ਉਹਨੂੰ ਪਾਲਿਆ ਸੀਗਾ ਅਮੀ ਜੀ। ਹਾਂਜੀ ਹਾਂਜੀ ਮਿਹਨਤ ਮਜ਼ਦੂਰੀ ਕਰਦੇ ਸੀ, ਕੋਈ ਕੱਪੜੇ ਸੀਂਦੇ ਸੀ ਜਾਂ ਇਸ ਤਰ੍ਹਾਂ ਕਰਕੇ ਛੋਟਾ ਮੋਟਾ ਕੰਮ ਕਰਕੇ ਨਾ ਅਮੀ ਜੀ ਹਾਂਜੀ ਉਹਨਾਂ ਨੇ ਆਪਣੀ ਬੱਚੀ ਨੂੰ ਪੜਾਇਆ ਲਿਖਾਇਆ। ਹਾਂਜੀ ਜਵਾਨ ਹੋ ਗਈ ਅਮੀ ਜੀ, ਹਾਂਜੀ ਚੰਗੀ ਤਾਲੀਮ ਯਾਫਤਾ ਲੜਕੀ ਬਣ ਗਈ ਉਹ। ਹਾਂਜੀ ਹਾਂਜੀ ਗੱਲ ਕਰਨੇ ਦਾ ਵੀ ਉਹਨੂੰ ਪਤਾ ਸੀਗਾ, ਹਾਂਜੀ ਉੱਠਣ ਬੈਠਣ ਦਾ ਵੀ ਪਤਾ ਸੀ, ਹਾਂਜੀ ਰਿਸ਼ਤੇਦਾਰੀਆਂ ਨਿਭਾਉਣ ਦਾ ਵੀ ਪਤਾ ਸੀ ਉਹਨੂੰ। ਹਾਂਜੀ ਹਾਂਜੀ ਜੇ ਕੋਈ ਘਰ ਮਹਿਮਾਨ ਆ ਜਾਣਾ ਉਹਦਾ ਵੀ ਬੜਾ ਖਿਆਲ ਕਰਨਾ। ਹਾਂਜੀ ਆਪਣੇ ਜਿਹੜੇ ਮਾਂ ਪਿਓ ਦੇ ਰਿਸ਼ਤੇਦਾਰ ਆ ਉਹਨਾਂ ਨੂੰ ਵੀ ਇੱਜ਼ਤ ਕਰਨੀ, ਕੋਈ ਮੱਥੇ ਵੱਟ ਨਹੀਂ ਸੀ ਪਾਉਂਦੀ ਹੈਗੀ। ਹਾਂਜੀ ਪੜ੍ਹ ਲਿਖ ਗਈ, ਚੰਗੀ ਸੀ, ਹਾਂਜੀ ਸਕੂਲ ਦੇ ਵਿੱਚ ਪੜ੍ਹਾਉਣ ਲੱਗ ਗਈ। ਹਾਂਜੀ ਹੁਣ ਜਦੋਂ ਜਵਾਨ ਹੋ ਗਈ ਤੇ ਮਾਂ ਪਿਓ ਨੇ ਸੋਚਿਆ ਕਿ ਅਸੀਂ ਬਿਮਾਰ ਰਹਿੰਦੇ ਆ ਹਾਂਜੀ ਤੇ ਅਸੀਂ ਆਪਣੀ ਧੀ ਦੀ ਨਾ ਸ਼ਾਦੀ ਕਰ ਦਿੰਨੇ ਆ। ਅੱਛਾ ਜੀ। ਹੁਣ ਹਰ ਮਾਂ ਪਿਓ ਦੀ ਇਹੀ ਕੋਸ਼ਿਸ਼ ਹੁੰਦੀ ਆ ਅਮੀ ਜੀ ਕਿ ਸਾਡੀ ਬੱਚੀ ਦਾ ਜਿਹੜਾ ਰਿਸ਼ਤਾ ਹੈ ਨਾ ਕਿਸੇ ਚੰਗੀ ਜਗ੍ਹਾ ਤੇ ਹੋ ਜਾਵੇ। ਅੱਛਾ ਜੀ। ਹੁਣ ਦੇਖਦੇ ਰਹੇ ਤੇ ਉਹਨਾਂ ਨੇ ਦੇਖਿਆ ਕਿ ਇੱਕ ਘਰ ਉਹਨਾਂ ਦੇ ਕੋਈ ਰਿਸ਼ਤੇਦਾਰ ਸੀ ਅਮੀ ਜੀ। ਹਾਂਜੀ ਉਹਨਾਂ ਨੇ ਨਾ ਉੱਥੇ ਗੱਲ ਕੀਤੀ ਕਿ ਵੀ ਅਸੀਂ ਆਪਣੀ ਬੱਚੀ ਦਾ ਰਿਸ਼ਤਾ ਕਰਨਾ ਆ ਹਾਂਜੀ ਤੇ ਲਿਹਾਜ਼ਾ ਤੁਹਾਡਾ ਮੁੰਡਾ ਵੀ ਸਾਨੂੰ ਪਸੰਦ ਆ ਹਾਂਜੀ ਤੇ ਸਾਡਾ ਕੋਈ ਹੋਰ ਹੈ ਵੀ ਨਹੀਂਗਾ ਹਾਂਜੀ ਤੇ ਤੁਸੀਂ ਅਗਰ ਮੁਨਾਸਬ ਸਮਝੋ ਆਪ ਕਹਿ ਕੇ ਅਮੀ ਜੀ ਅੱਛਾ ਜੀ। ਤੇ ਉਹਨਾਂ ਨੂੰ ਨਾ ਰਿਸ਼ਤਾ ਦੇਤਾ। ਅੱਛਾ ਜੀ। ਉਹਨਾਂ ਨੇ ਵੀ ਕਿਹਾ ਵੀ ਬੜੀ ਗੱਲ ਆ ਕਿ ਸਾਡਾ ਮੁੰਡਾ ਤੇ ਇੰਨਾ ਪੜ੍ਹਿਆ ਲਿਖਿਆ ਨਹੀਂ ਹੈਗਾ, ਹਾਂਜੀ ਲੇਕਿਨ ਫਿਰ ਵੀ ਤੁਸੀਂ ਇੱਕ ਪੜ੍ਹੀ ਲਿਖੀ ਇੱਕ ਟੀਚਰ ਦਾ ਰਿਸ਼ਤਾ ਦੇ ਰਹੇ ਆ ਤੇ ਬੜੀ ਗੱਲ ਆ। ਅੱਛਾ ਜੀ। ਬੜੇ ਖੁਸ਼ ਹੋਏ। ਹਾਂਜੀ ਤੇ ਉਹ ਅੱਜ ਕੱਲ ਤੁਹਾਨੂੰ ਪਤਾ ਅਮੀ ਜੀ ਪਤਾ ਨਹੀਂ ਲੱਗਦਾ ਕਿ ਕੌਣ ਚੰਗਾ ਕੌਣ ਮਾੜਾ ਆ। ਹਾਂਜੀ ਹਾਂਜੀ ਤੇ ਜਿਨ੍ਹਾਂ ਦੀਆਂ ਧੀਆਂ ਜਵਾਨ ਆ ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਆ ਹਾਂਜੀ ਕਿ ਸਾਡੀ ਧੀ ਦੀ ਸ਼ਾਦੀ ਜਿਹੜੀ ਆ ਚੰਗੀ ਜਗ੍ਹਾ ਤੇ ਹੋ ਚੰਗੀ ਜਗ੍ਹਾ ਤੇ ਹੋ। ਅਮੀ ਥੋੜਾ ਅਰਸਾ ਗੁਜ਼ਰਿਆ, ਕੋਈ 1.5-2 ਸਾਲ ਗੁਜ਼ਰੇ। ਹਾਂਜੀ ਅਮੀ ਉਹਨਾਂ ਦੀ ਨਾ ਆਪਸ ਦੇ ਵਿੱਚ ਨਣਦ ਦੀ ਤੇ ਭਰਜਾਈ ਦੀ ਲੜਾਈ ਹੋਣ ਲੱਗ ਗਈ। ਅੱਛਾ ਜੀ। ਯਾਨੀ ਕਿ ਬੰਦੇ ਦੀ ਭੈਣ ਦੀ ਹਾਂ ਤੇ ਉਹ ਬੱਚੀ ਦੀ ਆਪਸ ਦੇ ਵਿੱਚ ਕੋਈ ਨੋਕਾ ਜੋਕੀ, ਜਿੱਦਾਂ ਮਿਹਣੇ ਤਾਨੇ ਦੇਣੇ, ਉਹ ਨਹੀਂ ਤੂੰ ਏਦਾਂ ਦੀ ਆ, ਫਲਾਨੀ ਹੈ ਤੂੰ ਏਦਾਂ ਦੀ ਆ। ਜਿਹੜਾ ਮਿਹਣੇ ਤਾਨੇ ਕਹਿੰਦੇ ਬਜ਼ਾਹਰ ਤੇ ਕਹਿੰਦੇ ਇੱਕ ਛੋਟੀ ਜੀ ਗੱਲ ਆ, ਹਾਂਜੀ ਹਾਂਜੀ ਲੇਕਿਨ ਇਹ ਕਰਦੇ ਕੀ ਆ ਉਹ ਤੁਸੀਂ ਸੁਣੋ ਜ਼ਰਾ। ਹਾਂਜੀ ਉਹਨੇ ਕਿਤੇ ਨਣਦ ਦੇ ਜਿਹੜਾ ਸੀਗਾ ਨਾ ਭਰਾ, ਉਹਦਾ ਬੰਦਾ ਜਿਹੜਾ ਸੀਗਾ ਹਾਂਜੀ ਉਹਨੇ ਕਿਤੇ ਸੁਣ ਲਿਆ ਅਮੀ ਜੀ। ਨਣਦ ਹੀ ਹੁੰਦੀ ਆ ਨਾ ਜੀ। ਹਾਂਜੀ ਹਾਂਜੀ ਬੰਦੇ ਦੀ ਭੈਣ ਅਮੀ ਜੀ। ਹਾਂਜੀ ਉਹਨੇ ਕਿਤੇ ਸੁਣ ਲਿਆ ਕਿ ਤੇ ਮੇਰੀ ਨਾ ਭੈਣ ਨੂੰ ਏਦਾਂ ਕਰਕੇ ਬਦਤਮੀਜ਼ੀ ਨਾਲ ਬੋਲਦੀ ਹੈ ਤੇ ਮਿਹਣੇ ਤਾਨੇ ਦਿੰਦੀ ਆ। ਹਾਂਜੀ ਉਹਨੇ ਕੀ ਕੀਤਾ ਅਮੀ, ਉਹਨੂੰ ਨਾ ਇੱਕ ਬੱਚਾ ਸੀਗਾ ਅਮੀ ਜੀ, ਹਾਂਜੀ ਉਹਨੇ ਉਹਨੂੰ ਘਰੋਂ ਕੱਢ ਦਿੱਤਾ। ਅੱਛਾ ਜੀ। ਉਹਨੇ ਕਿ ਜਾ ਚਲੀ ਜਾ ਤੂੰ, ਹਾਂਜੀ ਮੈਂ ਨਹੀਂ ਤੈਨੂੰ ਰੱਖਣਾ ਹੈਗਾ ਅਮੀ ਜੀ। ਅੱਛਾ ਜੀ। ਹੁਣ ਗੱਲ ਇਹ ਹੋਈ, ਮਾੜੇ ਸੀਗੇ, ਗਰੀਬ ਸੀਗੇ ਅਮੀ ਜੀ। ਹਾਂਜੀ ਹਾਂਜੀ ਤੇ ਉਹਨਾਂ ਨੇ ਬੜਾ ਉਹਨੂੰ ਬੱਚੀ ਨੂੰ ਸਮਝਾਇਆ ਕਿ ਪੁੱਤ ਗੁਜ਼ਾਰਾ ਕਰ ਲੈ। ਉਹਨੇ ਕਿਹਾ ਅੱਬਾ ਜੀ ਮੈਨੂੰ ਤਾਂ ਉਹਨਾਂ ਨੇ ਘਰੋਂ ਕੱਢ ਦਿੱਤਾ ਆ ਹਾਂਜੀ ਹਾਂਜੀ ਤੇ ਮੈਂ ਤਾਂ ਨਹੀਂ ਉੱਥੇ ਜਾਣਾ ਹੈਗਾ ਦੁਬਾਰਾ। ਹਾਂਜੀ ਉਹਨਾਂ ਨੇ ਖੈਰ ਸਮਝਾਈ ਸਮਝੂਈ। ਉਹਨੇ ਕਿਹਾ ਠੀਕ ਆ ਅੱਬਾ ਜੀ ਮੈਂ ਚਲੀ ਜਾਨੀ ਆ, ਅੱਛਾ ਜੀ। ਮੈਨੂੰ ਤੁਸੀਂ ਪਰੇਸ਼ਾਨ ਨਾ ਹੋਵੋ, ਤੁਸੀਂ ਮੈਂ ਚਲੇ ਜਾਨੀ ਆ। ਅੱਛਾ ਜੀ। ਉਹ ਜਦੋਂ ਇੰਨੀ ਮੰਨੀ ਤੇ ਉਹਨਾਂ ਨੇ ਕਿਹਾ ਵੀ ਮੁੰਡੇ ਨੂੰ ਕਿਹਾ ਕਿ ਫੋਨ ਕੀਤਾ ਕਿ ਵੀ ਆ ਕੇ ਲੈ ਜਾ। ਉਹਨੇ ਕਿਹਾ ਮੈਂ ਤਾਂ ਨਹੀਂ ਲੈ ਜਾਂਦਾ ਹੈਗਾ। ਅੱਛਾ ਜੀ। ਇਹਨੇ ਏਦਾਂ ਕਰਕੇ ਮੇਰੀ ਭੈਣ ਦੇ ਨਾਲ ਬਦਤਮੀਜ਼ੀ ਕੀਤੀ ਆ, ਲਿਹਾਜ਼ਾ ਇਹਨੂੰ ਬੋਲਣ ਦਾ ਨਹੀਂ ਪਤਾ ਹੈਗਾ। ਮੈਂ ਇਸ ਪੜ੍ਹੀ ਲਿਖੀ ਕੁੜੀ ਨੂੰ ਕੀ ਕਰਨਾ। ਹਾਂਜੀ ਹੁਣ ਉਹ ਪਿੰਡ ਦੇ ਚੌਧਰੀਆਂ ਦੇ ਕੋਲ ਚਲੇ ਗਏ। ਅੱਛਾ ਜੀ। ਜਾ ਕੇ ਕਹਿੰਦੇ ਵੀ ਚੌਧਰੀ ਸਾਹਿਬ ਸਾਡੀ ਇਦਾਂ ਬੱਚੀ ਆ, ਤੁਹਾਡੇ ਅਸਰ ਸੂਖ ਉਸ ਪਿੰਡ ਦੇ ਵਿੱਚ ਚੰਗੇ ਆ, ਹਾਂਜੀ ਉਸ ਪਿੰਡ ਦੇ ਚੌਧਰੀਆਂ ਨੂੰ ਕਹਿ ਕੁਆ ਕੇ ਜਾਂ ਉਹਨਾਂ ਨੂੰ ਉਹ ਬੰਦਿਆਂ ਨੂੰ ਕਹਿ ਕੁਆ ਕੇ ਨਾ ਹਾਂਜੀ ਕਿ ਸਾਡੀ ਬੱਚੀ ਨੂੰ ਤਾਂ ਤੋਰੋ। ਹਾਂਜੀ ਅੱਗੇ ਤੋਂ ਬਾਅਦ ਸਾਡੀ ਬੱਚੀ ਨਾ ਕੋਈ ਗਲਤੀ ਨਹੀਂ ਕਰਦੀ ਹੈਗੀ। ਬੱਚੀ ਨੂੰ ਅਕਲ ਆ ਗਈ ਆ, ਸਮਝ ਆ ਗਈ ਆ। ਮਾਂ ਪਿਓ ਵੀ ਇਦਾਂ ਦੇ ਸੀ ਕਿ ਆਪਣੀ ਬੱਚੀ ਦੀ ਸਾਈਡ ਨਹੀਂ ਲਈ ਉਹਨਾਂ ਨੇ। ਉਹਨੇ ਕਿਹਾ ਪੁੱਤ ਤੇਰੀ ਗਲਤੀ ਆ, ਹਾਂਜੀ ਠੀਕ ਆ। ਹਾਂਜੀ ਤੇ ਉਹ ਚੌਧਰੀ ਪਿੰਡ ਦੇ ਗਏ ਜਾ ਕੇ ਤੇ ਉੱਥੇ ਉਹ ਮੁੰਡੇ ਦੇ ਕੋਲ ਜਾ ਕੇ ਕਹਿੰਦੇ ਵੀ ਕਾਕਾ ਤੂੰ ਕੁੜੀ ਨੂੰ ਰੱਖਦਾ ਕਿਉਂ ਨਹੀਂ ਹੈਗਾ? ਹਾਂਜੀ ਮਾੜੇ ਘਰ ਦਾ ਸੀ ਮੁੰਡਾ ਵੀ। ਹਾਂਜੀ ਹਾਂਜੀ ਅਸੀਂ ਕਹਿਣਾ ਤਾਂ ਨਹੀਂ ਚਾਹੀਦਾ ਜਿਹਨਾਂ ਨੂੰ ਕਹਿੰਦੇ ਜੀ ਅਸੀਂ ਕਹਿੰਦੇ ਇਹ ਤਾਂ ਕੰਮੀ ਕਮੀਨ ਆ ਜੀ। ਹਾਂਜੀ ਹਾਂਜੀ ਕੰਮਕਾਰ ਜ਼ਿਮੀਦਾਰਾਂ ਦੇ ਘਰ ਕਰਦਾ ਸੀ ਮੁੰਡਾ। ਚੌਧਰੀ ਜਾ ਕੇ ਕੱਸ ਪਾਉਣ ਲੱਗ ਗਏ। ਉਹਨਾਂ ਨੇ ਕਿਹਾ ਓਏ ਤੂੰ ਕਿਉਂ ਨਹੀਂ ਕੁੜੀ ਨੂੰ ਰੱਖਦਾ ਹੈਗਾ? ਹਾਂ ਉਹਨੇ ਕਿਹਾ ਜੀ ਅਸਲ ਸਾਡੀ ਲੜਾਈ ਹੋ ਗਈ ਆਪਸ ਦੇ ਵਿੱਚ, ਮੈਂ ਨਹੀਂ ਰੱਖਦਾ। ਉਹਨੇ ਕਿਹਾ ਤੂੰ ਰੱਖੇਗਾ ਨਹੀਂ, ਤੇਰੀ ਐਸੀ ਦੀ ਤੈਸੀ, ਤੂੰ ਫਲਾਨਾ ਕੰਮੀ ਹੋ ਕੇ ਤਾਂ ਤੂੰ ਕੁੜੀ ਨੂੰ ਸਾਡੇ ਪਿੰਡ ਦੀ ਨੂੰ ਕੱਢਣ ਡਿਆ ਆ। ਹਾਂਜੀ ਉਹ ਜਦੋਂ ਉਹਨਾਂ ਨੇ ਐਵੇਂ ਥੋੜਾ ਜਿਹਾ ਰੋਬ ਸ਼ੋ ਪਾਇਆ ਨਾ, ਹਾਂਜੀ ਦੇਖੋ ਜੀ ਇੱਜ਼ਤ ਹਰ ਕਿਸੇ ਦੀ ਹੁੰਦੀ ਹਾਂਜੀ ਹੈ। ਹਾਂਜੀ ਉਹ ਮੁੰਡਾ ਵੇਰ ਗਿਆ। ਚਲੋ ਉਹਨੇ ਕਿਹਾ ਤੁਹਾਡੀ ਐਸੀ ਦੀ ਤੈਸੀ ਚੌਧਰੀ ਹੋਊਗੇ, ਤੁਸੀਂ ਆਪਣੇ ਪਿੰਡ ਦੇ ਹੋਊਗੇ, ਮੈਨੂੰ ਕੀ ਤੁਹਾਡਾ ਡਰ ਆ ਵੀ? ਹਾਂਜੀ ਜਾਓ, ਮੈਂ ਨਹੀਂ ਰੱਖਦੇ, ਮੈਂ ਆਪਣਾ ਬੱਚਾ ਵੀ ਲਿਖ ਕੇ ਦਿੰਦਾ, ਜਾਓ, ਇਹ ਵੀ ਨਹੀਂ ਮੇਰਾ ਹੈਗਾ। ਚਲੋ ਉਹ ਅੱਗੇ ਨਾਲੋਂ ਤੇ ਹੋਰ ਕੰਮ ਵੱਧ ਗਿਆ। ਉਹ ਇੱਜ਼ਤਦਾਰ ਬੰਦੇ ਵਿਚਾਰੇ ਅੱਗੇ ਇੱਜ਼ਤ ਦੀ ਖਾਤਰ ਆਪਣੀ ਬੱਚੀ ਨੂੰ ਤੋਰਦੇ ਆ। ਉਤੋਂ ਲੋਕਾਂ 'ਚ ਗੱਲਾਂ ਕਰਨੀਆਂ ਜੀ ਇਹ ਤਾਂ ਉਹਨੇ ਤੇ ਇਹ ਵੀ ਲਿਖ ਦਿੱਤਾ, ਇਹ ਤਾਂ ਬੱਚਾ ਹੀ ਨਹੀਂ ਮੇਰਾ ਹੈਗਾ। ਉਹਨੇ ਗੁੱਸੇ ਦੇ ਵਿੱਚ, ਕਿਉਂਕਿ ਚੌਧਰੀਆਂ ਨੇ ਜਾ ਕੇ ਕੋਈ ਗਲਤ ਗੱਲ ਉਹਨਾਂ ਕੀਤੀ, ਰੋਬ ਸ਼ੋਅ ਪਾਉਣ ਲੱਗੇ। ਅਮੀ ਉਸੇ ਪਿੰਡ ਦੇ ਵਿੱਚ ਨਾ, ਜਿਸ ਪਿੰਡ ਦੀ ਸੀ ਉਹ ਬੱਚੀ, ਕੋਈ ਇੱਕ ਔਰਤ ਸੀਗੀ, ਉਹਨੇ ਵੀ ਕੋਈ ਆਪਣਾ ਨਾ ਮੁਸ਼ਕਲ ਟਾਈਮ ਕੱਢਿਆ ਸੀਗਾ। ਅੱਛਾ ਜੀ। ਤੇ ਉਹਨੇ ਵੀ ਇਸੇ ਤਰੀਕੇ ਨਾਲ ਆਪਣਾ ਬੱਚਾ ਪਾਲਿਆ ਸੀ, ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚੇ ਨੂੰ ਪਾਲਿਆ ਸੀ, ਪੜ੍ਹਾਇਆ ਲਿਖਾਇਆ ਸੀਗਾ। ਉਹ ਨਾ ਗਈ ਉਹਨਾਂ ਦੇ ਘਰ,
ਹਾਂਜੀ ਜਾ ਕੇ ਕਹਿੰਦੀ ਕਿ ਭੈਣ ਕੀ ਗੱਲ ਹੋਈ ਵੀਰੇ, ਆ ਕੀ ਗੱਲ ਹੋਈ ਆ? ਬੱਚੀ ਇੰਨੇ ਦਿਨਾਂ ਦੀ ਬੈਠੀ ਆ ਕੇ ਤੇ ਮੈਨੂੰ ਕੋਈ ਪਤਾ ਲੱਗਾ। ਹਾਂਜੀ ਉਹਨੇ ਕਿਹਾ ਬਾਜੀ ਏਦਾਂ ਏਦਾਂ ਕਰਕੇ ਗੱਲ ਹੋਈ ਆ। ਉਹਨੇ ਕਿਹਾ ਵੀਰੇ ਤੁਸੀਂ ਪਰੇਸ਼ਾਨ ਨਾ ਹੋਵੋ, ਹਾਂਜੀ ਤੇ ਮੈਂ ਜੇ ਅਗਰ ਗੱਲ ਕਰਾਂ ਤੇ ਬੱਚੀ ਨੂੰ ਕੋਲ ਬਿਠਾਇਆ, ਪੁੱਤ ਤੈਨੂੰ ਗਲਤੀ ਦਾ ਅਹਿਸਾਸ? ਉਹਨੇ ਕਿਹਾ ਜੀ ਖਾਲਾ ਜੀ ਮੈਨੂੰ ਅਹਿਸਾਸ ਆ, ਮੈਂ ਦੁਬਾਰਾ ਗਲਤੀ ਨਹੀਂ ਕਰੂੰਗੀ। ਹਾਂਜੀ ਕਿ ਮੈਨੂੰ ਨਹੀਂ ਪਤਾ ਲੱਗਾ ਹੈਗਾ, ਜ਼ਬਾਨ ਆ ਕੰਟਰੋਲ 'ਚ ਨਹੀਂ ਰਹੀ ਹੈਗੀ। ਹਾਂਜੀ ਹਾਂਜੀ ਉਹਨੇ ਬੱਚੀ ਨੂੰ ਵੀ ਸਮਝਾਇਆ, ਮਾਂ ਪਿਓ ਵੀ ਉਹਦੇ ਰਾਜ਼ੀ ਹੋ ਗਏ ਕਿ ਜੇ ਅਗਰ ਤੂੰ, ਉਹਨੇ ਕਿਹਾ ਸਾਡੇ ਪਿੰਡ ਦੇ ਤਾਂ ਚੌਧਰੀ ਗਏ, ਉਹਨਾਂ ਦੀ ਨਹੀਂ ਉਹਨਾਂ ਨੇ ਮੰਨੀ। ਉਹਨੇ ਕਿਹਾ ਮੈਨੂੰ ਵੀ ਇੱਕ ਮੌਕਾ ਦਿਓ। ਅੱਲਾ ਨੂੰ ਯਾਦ ਕੀਤਾ, ਹਾਂ ਅਮੀ ਉਹ ਚਲੇ ਗਈ ਹਾਂਜੀ ਮੁੰਡੇ ਦੀ ਭੈਣ ਦੇ ਕੋਲ। ਅੱਛਾ ਜਾ ਕੇ ਕਹਿੰਦੀ ਵੀ ਗੱਲ ਇਦਾਂ ਆ ਕਿ ਤੂੰ ਬਹੁਤ ਅੱਛੀ ਬੱਚੀ ਆ, ਮੈਂ ਤੈਨੂੰ ਜਾਣਦੀ ਆ, ਤੇਰੇ ਖਾਨਦਾਨ ਨੂੰ ਵੀ ਜਾਣਦੀ ਆ, ਤੂੰ ਇੱਕ ਨੇਕ ਮਾਂ-ਬਾਪ ਦੀ ਨੇਕ ਬੱਚੀ ਆ। ਹਾਂਜੀ ਪੁੱਤ ਦੋ ਘਰ ਜੁਦਾ ਹੋ ਜਾਣੇ ਆ, ਦੋ ਖਾਨਦਾਨ ਜੁਦਾ ਹੋ ਜਾਣੇ ਆ। ਪੁੱਤ ਤੇਰਾ ਹੀ ਭਤੀਜਾ ਆ ਨਾ, ਦੇਖ ਰੁਲੂਗਾ, ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰੂਗਾ, ਲੋਕਾਂ ਦੇ ਡੇਰਿਆਂ ਤੇ ਕੰਮ ਕਰੂਗਾ, ਰੁਲ ਜਾਏਗਾ। ਦੇਖ ਤੇਰੇ ਭਰਾ ਵੀ ਬਹੁਤ ਅੱਛਾ ਆ, ਤੇਰੀ ਭਰਜਾਈ ਵੀ ਪੜ੍ਹੀ ਲਿਖੀ ਆ, ਤੇਰੇ ਆਪਣੇ ਬਾਕੀਆਂ ਨੂੰ ਵੀ ਪੜਾਊ ਲਿਖਾਊਗੀ। ਤੇ ਪੁੱਤ ਖਾਨਦਾਨ ਦੇ ਵਿੱਚ ਇੱਕ ਅੱਛਾ ਇਮੇਜ ਕ੍ਰੀਏਟ ਕਰੀਦਾ। ਤੂੰ ਹੀ ਬੱਚੀ ਵੀ ਅੱਛੀ ਆ ਤੇ ਤੂੰ ਇੱਕ ਅੱਗੇ ਲੱਗ ਤੇ ਤੂੰ ਹੀ ਸੁਲ੍ਹਾ ਦਾ ਹੁਣ ਜ਼ਰੀਆ ਬਣ। ਅੱਛਾ ਜੀ ਲੜਾਈ ਵੀ ਚਲੋ ਤੈਨੂੰ ਉਹਨੇ ਬੁਰਾ ਕਹਿ ਕੇ ਹੋਈ ਆ ਨਾ ਤੇਰੀ ਵਜ੍ਹਾ ਤੋਂ, ਕਿ ਤੈਨੂੰ ਨਹੀਂ ਸੀ ਕਹਿਣਾ ਚਾਹੀਦਾ। ਚੱਲ ਤੈਨੂੰ ਕਹਿਤਾ ਨਾ, ਤੂੰ ਹੁਣ ਵੱਡੇਪਨ ਦਾ ਮੁਜ਼ਾਹਰਾ ਕਰ ਪੁੱਤ, ਗਲਤੀ ਹੋ ਗਈ ਆ ਤੇਰੇ ਕੋਲੋਂ, ਮੈਂ ਕਹਿੰਦੀ ਆ ਮਾਫੀ ਵੀ ਮੰਗ ਲਓ। ਕਿਉਂਕਿ ਕੁੜੀ ਵੀ ਚੰਗੀ ਸੀ। ਉਹਨੇ ਕਹਿੰਦਾ ਨਹੀਂ ਖਾਲਾ ਜੀ ਇਹ ਕਿਹੜੀ ਗੱਲ, ਮਾਫੀ ਦੀ ਕਿਹੜੀ ਗੱਲ ਆ, ਉਹ ਮੇਰੀ ਭੈਣ ਆ। ਤੇ ਹੋ ਜਾਂਦੀ ਹੈ ਲੜਾਈ ਛੜਾਈ। ਲੇਕਿਨ ਸਾਡੇ ਨਾ ਚੌਧਰੀਆਂ ਨੇ ਜਾ ਕੇ ਮੇਰੇ ਭਰਾ ਦੀ ਬੇਇੱਜ਼ਤੀ ਕੀਤੀ। ਉਹਨੇ ਕਿਹਾ ਚੌਧਰੀਆਂ ਨੂੰ ਤੁਸੀਂ ਛੱਡੋ, ਤੁਸੀਂ ਆਪ ਆਪਣੇ ਬਰਾਦਰੀ ਦੇ ਚੌਧਰੀ ਬਣ ਜਾਓ। ਤੁਸੀਂ ਕਿਸੇ ਤੋਂ ਘੱਟ ਹੋ ਪੁੱਤ, ਤੁਸੀਂ ਵੀ ਤਾਂ ਆਪਣਾ ਕਮਾਉਂਦੇ ਖਾਂਦੇ ਹੋ ਨਾ, ਤੇ ਤੂੰ ਮੇਰੀ ਧੀ ਅੱਗੇ ਹੋ। ਅੰਮੀ ਉਹ ਅੱਗੇ ਹੋਈ, ਜਾ ਕੇ ਆਪਣੇ ਭਰਾ ਨੂੰ ਸਮਝਾਇਆ ਕਿ ਵੀਰਿਆ ਮੇਰਾ ਭਤੀਜਾ ਤੇਰਾ ਪੁੱਤਰ ਆ, ਆਪਣੀ ਬਦਨਾਮੀ ਕਰਨੀ ਕਿਉਂ, ਇੱਥੇ ਤੱਕ ਲੜਾਈ ਲੈ ਕੇ ਜਾਣੀ? ਵੀਰਿਆ ਕੁਛ ਮੇਰਾ ਵੀ ਕਸੂਰ ਸੀਗਾ, ਜੇ ਅਗਰ ਉਹਨੇ ਮੈਨੂੰ ਕਹੀ ਆ ਤੇ ਮੈਂ ਵੀ ਉਹਨੂੰ ਦੋ ਚਾਰ ਵੱਧ ਹੀ ਕਹੀਆਂ ਹੋ ਗਈਆਂ। ਤੇ ਭਰਾਵਾ ਤੂੰ ਨਾ ਹੁਣ ਏਦਾਂ ਕਰ, ਮੇਰੀ ਭਰਜਾਈ ਨੂੰ ਲੈ ਕੇ ਆ, ਮੇਰੀ ਭੈਣ ਨੂੰ ਲੈ ਕੇ ਆ। ਉਹਨੇ ਕਿਹਾ ਮੈਂ ਤਾਂ ਨਹੀਂ ਲਿਆਉਣਾ। ਉਹਨੇ ਕਿਹਾ ਚੱਲ ਫਿਰ ਮੈਂ ਲੈ ਕੇ ਚੱਲੀ ਆ। ਅੰਮੀ ਘਰ ਗਈ, ਜਾ ਕੇ ਉਹਨੂੰ ਕਹਿੰਦੀ ਭੈਣੇ ਤੂੰ ਤਿਆਰ ਹੋ। ਜਾ ਕੇ ਉਹਦੀ ਨਣਦ ਅੰਮੀ ਜਾ ਕੇ ਉਹਨੂੰ ਕੱਪੜੇ ਛੱਪੜੇ ਪਵਾਏ ਤੇ ਉਹਨਾਂ ਨੇ ਉਸ ਔਰਤ ਨੂੰ ਬੁਲਾਇਆ ਕਿ ਖਾਲਾ ਜੀ ਆਓ। ਉਹਨੇ ਕਿਹਾ ਨਹੀਂ ਨਹੀਂ ਤੁਸੀਂ ਬਸ ਤੁਸੀਂ ਅੱਗੇ ਰੱਖੋ, ਮੇਰਾ ਮਕਸਦ ਸੀ ਜਿਹੜਾ ਪੂਰਾ ਹੋ ਗਿਆ। ਅੰਮੀ ਜੀ ਉਹਨੇ ਨਾਲ ਬਾਂਹ ਫੜੀ, ਫੜ ਕੇ ਗੱਡੀ ਬਿਠਾਈ ਤੇ ਆਪਣੇ ਭਰਾ ਦੇ ਘਰ ਛੱਡੇ ਆਈ। ਲਓ ਜੀ ਉਹਨਾਂ ਦਾ ਰਹਿਣ ਸਹਿਣ ਸਾਰਾ ਕੁਝ, ਸਲੂਕ ਪਿਆਰ ਮੁਹੱਬਤ ਅੱਗੇ ਨਾਲੋਂ ਵੀ ਵੱਧ ਗਿਆ। ਉਹ ਜਿਹੜੀ ਸੀਗੀ ਔਰਤ ਬੱਚੀ ਜਿਹੜੀ ਸੀ, ਉਹਨੂੰ ਵੀ ਆਪਣੀ ਨਣਦ ਹੋਰ ਚੰਗੀ ਲੱਗ ਗਈ ਕਿ ਮੈਂ ਇਸ ਨਣਦ ਨੂੰ ਇੰਨਾ ਬੁਰਾ ਭਲਾ ਕਿਹਾ ਜਾਂ ਕੋਈ ਜ਼ੁਬਾਨ ਖੋਲੀ ਆ। ਇਹ ਵਾਕਿਆ ਮੇਰੇ ਮਾਂ ਪਿਓ ਸੱਚੇ ਸੀ ਕਿ ਮੇਰਾ ਹੀ ਕਸੂਰ ਸੀਗਾ। ਦੇਖਾ ਜੇ ਇਹੀ ਨਣਦ ਮੇਰੀ ਮੈਨੂੰ ਲੈਣ ਆ ਗਈ, ਪਿਆਰ ਵੱਧ ਗਿਆ ਤੇ ਮੈਂ ਆਪਣੇ ਘਰ ਆਬਾਦ ਹੋ ਜਾਵਾਂ। ਤੇ ਨਾਲੇ ਉਹਦੇ ਕੋਲ ਨਣਦ ਕੋਲੋਂ ਮਾਜ਼ਰਤ ਕਰਦੀ ਹੈ ਕਿ ਬਾਜੀ ਮੇਰੇ ਤੋਂ ਗਲਤੀ ਹੋਈ। ਉਹ ਨਣਦ ਦੇ ਜ਼ਿਹਨ ਚ ਇਹ ਆਈ ਕਿ ਦੇਖ ਲੈ ਕਿ ਮੈਂ ਇਹਨੂੰ ਇੰਨਾ ਕੁਛ ਕਿਹਾ, ਇਹਨੂੰ ਘਰੋਂ ਵੀ ਕਢਵਾਇਆ ਤੇ ਇਹ ਮੇਰੇ ਕੋਲੋਂ ਫਿਰ ਵੀ ਮਾਫੀ ਮੰਗਣ ਡਈ ਆ। ਉਹਦੇ ਦਿਲ ਚ ਵੀ ਪਿਆਰ ਆ ਗਿਆ ਤੇ ਸਿਰਫ ਜ਼ਰੀਆ ਬਣੀ ਉਹ ਔਰਤ ਜਿਹਦੇ ਤੇ ਵਕਤ ਗੁਜ਼ਰਿਆ ਹੋਇਆ ਸੀਗਾ। ਤੇ ਗੱਲ ਇਹ ਆ ਕਿ ਕਿਸੇ ਦਾ ਤੁਸੀਂ ਨਾ ਜੋੜਨ ਦਾ ਜ਼ਰੀਆ ਬਣੋ, ਤੋੜਨ ਦਾ ਜ਼ਰੀਆ ਨਾ ਬਣੋ। ਤੇ ਵੀਡੀਓ ਚੰਗੀ ਲੱਗੀ ਆ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ, ਦੁਆਵਾਂ ਚ ਯਾਦ ਰੱਖਿਓ। ਅੱਲਾ ਹਾਫਿਜ਼।